ਅੱਜ ਅਸੀਂ ਹਰੀਕੇ ਹੈੱਡ ਤੇ ਖੜੇ ਹਾਂ ਜਿੱਥੇ ਕੱਲ ਸਰਕਾਰ ਨੇ ਨਹਿਰਾਂ ਦੇ ਵਿੱਚ ਜ਼ਹਿਰਾਂ ਵਾਲਾ ਪਾਣੀ ਛੱਡਿਆ। ਇੱਕ ਚਿੱਠੀ ਜਾਰੀ ਕੀਤੀ ਸੀ ਵੀ ਜਿਹੜਾ ਨਹਿਰ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਇਹ ਪਾਣੀ ਨੂੰ ਲੋਕ ਪੀਣ ਲਈ ਨਾ ਵਰਤਣ। ਇਹਦਾ ਸਿੱਧਾ ਮਤਲਬ ਸੀ ਵੀ ਇਹ ਪਾਣੀ ਦੇ ਵਿੱਚ ਜ਼ਹਿਰਾਂ ਰਲੀਆਂ ਹੋਈਆਂ ਕਿ ਵੱਡੇ ਲੋਕਾਂ ਨੂੰ ਕੈਂਸਰ ਹੁੰਦਾ ਸੀ ਇਹਨਾਂ ਪਾਣੀਆਂ ਕਰਕੇ ਜਾਂ ਵਾਤਾਵਰਣ ਜ਼ਹਿਰੀਲਾ ਕਰਕੇ ਸਾਡੇ 1.5 ਸਾਲ ਦੇ ਬੱਚੇ ਕੈਂਸਰ ਦੀ ਲਪੇਟ 'ਚ ਆ ਗਏ ਆ। ਸਵਾ ਸਾਲ ਦੇ ਬੱਚੇ ਹਾਰਟ ਦੀ ਬਿਮਾਰੀ ਦੀ ਜਕੜ 'ਚ ਆ ਗਏ ਆ। ਭਾਰਤ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਵਗਦੇ ਹੋਏ ਸਾਫ਼ ਪਾਣੀ ਦੇ ਵਿੱਚ ਇੱਕ ਚਮਚਾ ਵੀ ਗੰਦਗੀ ਦਾ ਨਹੀਂ ਪਾ ਸਕਦੇ। फिर इस इंडस्ट्री को किसने अधिकार देता भी धरती चो कढ़ के नदियां जिन्ना पानी जहर मिला के सतलुज सिट। संविधान साडा गंदगी पाउण दा हक नहीं दिंदा किसी नूं पानी साफ पानी गंदगी पाओ। क्यों कार्रवाई नहीं हो रही? वो क्यों इन्ने मतलब स्ट्रोंग ने भी सरकारां उन्हां ते कार्रवाई करन तों डरदियां। वाहिगुरू जी का खालसा वाहिगुरू जी फतेह। सत्कारयोग पंजाबीओ, ਅੱਜ ਅਸੀਂ ਹਰੀਕੇ ਹੈੱਡ ਤੇ ਖੜੇ ਹਾਂ ਜਿੱਥੇ ਕੱਲ ਸਰਕਾਰ ਨੇ ਨਹਿਰਾਂ ਦੇ ਵਿੱਚ ਜ਼ਹਿਰਾਂ ਵਾਲਾ ਪਾਣੀ ਛੱਡਿਆ। ਇੱਕ ਚਿੱਠੀ ਜਾਰੀ ਕੀਤੀ ਸੀ ਵੀ ਜਿਹੜਾ ਨਹਿਰ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਇਹ ਪਾਣੀ ਨੂੰ ਲੋਕ ਪੀਣ ਲਈ ਨਾ ਵਰਤਣ। ਇਹਦਾ ਸਿੱਧਾ ਮਤਲਬ ਸੀ ਵੀ ਇਹ ਪਾਣੀ ਦੇ ਵਿੱਚ ਜ਼ਹਿਰਾਂ ਰਲੀਆਂ ਹੋਈਆਂ। ਅਸੀਂ ਪਿਛਲੇ ਲੰਮੇ ਸਮੇਂ ਤੋਂ ਭਾਈ ਕਨ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਨਰੋਆ ਪੰਜਾਬ ਮੰਚ 'ਚ ਰੌਲਾ ਪਾਉਂਦਾ ਆ ਰਿਹਾ, ਜਿਸੇ ਅਸੀਂ ਦਿੱਲੀ ਜਾ ਕੇ ਮੰਤਰੀਆਂ ਨਾਲ ਗੱਲਬਾਤ ਕੀਤੀ, ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਗੱਲਬਾਤ ਕੀਤੀ ਵੀ ਇਹਨਾਂ ਪਾਣੀਆਂ ਜ਼ਹਿਰ ਆ। ਸਾਡੀ ਉਹ ਗੱਲ ਨੂੰ ਆਨੇ-ਕਾਨੀ ਕੀਤਾ ਗਿਆ, ਪਰ ਜਿਹੜੀ ਕੱਲ ਚਿੱਠੀ ਜਾਰੀ ਉਹਨੇ ਸਿੱਧ ਕਰਤਾ ਵੀ ਇਸ ਪਾਣੀ 'ਚ ਜ਼ਹਿਰਾਂ ਜਿਹੜੀਆਂ ਲੋਕਾਂ ਨੂੰ ਪੀਣ ਤੋਂ ਰੋਕ ਰਹੇ ਨੇ। ਇਸ ਪਾਣੀ ਦੇ ਜਿਹੜੇ ਪ੍ਰਭਾਵ ਨੇ ਅਸੀਂ ਪਿਛਲੇ 10-12 ਸਾਲਾਂ ਤੋਂ ਦੇਖ ਰਹੇ ਹਾਂ। ਪੰਜਾਬ ਦੀ ਧਰਤੀ ਆ ਜਿਹੜੀ ਉਹ ਬਿਮਾਰਾਂ ਦੀ ਧਰਤੀ ਬਣ ਰਹੀ ਆ। ਬੁੱਢੇ ਨਾਲੇ ਦੇ ਆਪਾਂ ਨਾਲ ਆਵਾਂਗੇ, ਉਹਨਾਂ ਪਿੰਡਾਂ ਜਾਵਾਂਗੇ, ਉਹਨਾਂ ਪਿੰਡਾਂ ਦੇ ਬੱਚਿਆਂ ਦੇ ਹਾਲ ਦੇਖੋ। ਚਮੜੀ ਦੇ ਰੋਗ, ਦੰਦ ਖਰਾਬ ਹੋ ਰਹੇ ਆ। ਛੋਟੇ 5-5-7 ਸਾਲ ਦੇ ਬੱਚੇ, ਦਿਲ ਦੀਆਂ ਬਿਮਾਰੀਆਂ। ਜਿੱਥੇ ਅੱਗੇ ਵੱਡੇ ਲੋਕਾਂ ਨੂੰ ਕੈਂਸਰ ਹੁੰਦਾ ਸੀ ਇਹਨਾਂ ਪਾਣੀਆਂ ਕਰਕੇ ਜਾਂ ਵਾਤਾਵਰਣ ਜ਼ਹਿਰੀਲਾ ਕਰਕੇ ਸਾਡੇ 1.5 ਸਾਲ ਦੇ ਬੱਚੇ ਕੈਂਸਰ ਦੀ ਲਪੇਟ 'ਚ ਆ ਗਏ ਆ। ਸਵਾ ਸਾਲ ਦੇ ਬੱਚੇ ਹਾਰਟ ਦੀ ਬਿਮਾਰੀ ਦੀ ਜਕੜ 'ਚ ਆ ਗਏ ਆ। ਹਸਪਤਾਲ ਬੱਚਿਆਂ ਨਾਲ ਭਰੇ ਪਏ ਨੇ। 27-28 ਬੱਚੇ ਪੈਦਾ ਹੋ ਰਹੇ, ਉਹਨਾਂ ਨੂੰ ਬਲੱਡ ਨਹੀਂ ਪੂਰਾ ਆ ਰਿਹਾ। ਤੇ ਜਦੋਂ ਮਾਂ ਦੇ ਗਰਭ ਦੇ ਵਿੱਚ ਜਿਹੜਾ ਬੱਚੇ ਦਾ ਵਿਕਾਸ ਹੋਣਾ ਜੋ ਹਸਪਤਾਲਾਂ ਟੂਬਾਂ 'ਚ ਪਾਏ ਹੁੰਦੇ ਆ ਉਹਦੇ ਪ੍ਰਭਾਵ ਅੱਜ ਨਹੀਂ ਦਿਖਦੇ। ਜਦੋਂ ਬੱਚੇ ਵੱਡੇ ਹੋ ਜਾਣਗੇ ਉਹਨਾਂ ਦੇ ਪ੍ਰਭਾਵ ਦਿਸਣਗੇ। ਇਹ ਸੂਰਬੀਰਾਂ ਦੀ ਧਰਤੀ ਸੀ, ਯੋਧਿਆਂ ਦੀ ਧਰਤੀ ਸੀ, ਅੱਜ ਬਿਮਾਰਾਂ ਦੀ ਧਰਤੀ ਬਣਾ ਕੇ ਰੱਖ ਦਿੱਤਾ ਗਿਆ ਅਖੌਤੀ ਵਿਕਾਸ ਨੇ। ਤੇ ਕਿਰਪਾ ਕਰਕੇ ਕਿਸਾਨ ਜਥੇਬੰਦੀਆਂ ਨੂੰ, ਪੰਜਾਬ ਸਰਕਾਰ ਨੂੰ ਮੈਂ ਅਪੀਲ ਕਰਦਾ ਵੀ ਇਹ ਜਿਹੜਾ ਜ਼ਹਿਰ ਸਿੱਟਿਆ ਜਾ ਰਿਹਾ, ਜਦੋਂ ਸਾਡੇ ਭਾਰਤ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਵਗਦੇ ਹੋਏ ਸਾਫ਼ ਪਾਣੀ ਦੇ ਵਿੱਚ ਇੱਕ ਚਮਚਾ ਵੀ ਗੰਦਗੀ ਦਾ ਨਹੀਂ ਪਾ ਸਕਦੇ, ਤੇ ਫਿਰ ਇਸ ਇੰਡਸਟਰੀ ਨੂੰ ਕਿਸ ਨੇ ਅਧਿਕਾਰ ਦੇਤਾ ਵੀ ਧਰਤੀ 'ਚੋਂ ਕੱਢ ਕੇ 2-3 ਨਦੀਆਂ ਜਿੰਨਾ ਪਾਣੀ ਉਹ ਜ਼ਹਿਰ ਮਿਲਾ ਕੇ ਸਤਲੁਜ ਸਿੱਟਣ। ਇਹ ਲੁਧਿਆਣੇ ਦੇ ਬੁੱਢੇ ਨਾਲੇ ਦਾ, ਕਾਸਾਬਾਦ ਤੋਂ ਪੈ ਰਿਹਾ, ਫਲੌਰ ਦਾ ਪਾਣੀ ਪੈ ਰਿਹਾ, ਜਲੰਧਰ ਦੇ ਕਾਲਾ ਸੰਘਿਆ ਡਰੇਨ ਦਾ ਪਾਣੀ ਇਹ ਜ਼ਹਿਰਾਂ ਘੋਲ ਕੇ, ਕੈਮੀਕਲ ਘੋਲ ਕੇ ਸਾਨੂੰ ਮਾਲਵੇ ਦੇ ਅਤੇ ਰਾਜਸਥਾਨ ਦੇ 2 ਕਰੋੜ ਲੋਕਾਂ ਨੂੰ ਇਹ ਪਾਣੀ ਦਿੱਤਾ ਜਾ ਰਿਹਾ। ਜਿੱਥੇ ਮਨੁੱਖਾਂ ਨੂੰ ਬਿਮਾਰੀਆਂ ਨੇ ਲਪੇਟ 'ਚ ਲਿਆ, ਸਾਡੇ ਬੱਚਿਆਂ ਨੂੰ ਲਪੇਟ 'ਚ ਲਿਆ, ਉਸ ਦੇ ਨਾਲ ਹੀ ਸਾਡੇ ਪਸ਼ੂਆਂ ਤੇ ਜਾਨਵਰਾਂ ਨੂੰ ਕੈਂਸਰ ਹੋ ਗਿਆ। ਹੋਰ ਅਨੇਕਾਂ ਬਿਮਾਰੀਆਂ, ਚਮੜੀ ਦੇ ਰੋਗ ਪਸ਼ੂਆਂ ਦੇ ਵਿੱਚ ਆ ਗਏ ਆ। ਪਸ਼ੂਆਂ ਦੇ ਗਰਭ ਜਿਹੜੇ ਮਤਲਬ ਬੱਚੇ ਸਿੱਟ ਰਹੇ ਨੇ, ਫਲ ਸਿੱਟ ਰਹੇ ਨੇ ਪਸ਼ੂ। ਉਸ ਤੋਂ ਬਾਅਦ ਇਹ ਜਦੋਂ ਹੰਬੋਰ ਦੀ ਸਾਈਡ ਤੇ ਜਾਂਦੇ ਆ ਤੇ ਇਸ ਪਾਣੀ ਨੇ ਉਹਨਾਂ ਲੋਕਾਂ ਦੇ ਜਿਨ੍ਹਾਂ ਦੇ ਬਾਗ ਲੱਗੇ ਹੋਏ ਸੀ ਉਹ ਬਾਗ ਸਕਾਤੇ ਆ। ਤੇ ਰਾਜਸਥਾਨ 'ਚ ਵੀ ਪਿਛਲੇ ਸਮੇਂ ਦੌਰਾਨ ਖਬਰਾਂ ਲੱਗੀਆਂ ਵੀ ਇਹਦੇ ਨਾਲ ਜੈਵਿਕ ਮਾਦਾ ਘਟ ਰਿਹਾ, ਫਸਲਾਂ ਦੇ ਝਾੜ ਘਟ ਰਹੇ ਆ। ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਫਸਲ ਤੇ ਨਸਲ ਨੂੰ ਬਚਾਉਣ ਦੀ ਖਾਤਰ ਜੇ ਅਸੀਂ ਦਿੱਲੀ ਜਾ ਕੇ ਕੇਂਦਰ ਸਰਕਾਰ ਨਾਲ ਆਡਾ ਲਾਇਆ ਤੇ ਅਸੀਂ ਜਿਹੜੇ ਦਰਿਆਵਾਂ ਦੇ ਵਿੱਚ ਜ਼ਹਿਰ ਸਿੱਟੀ ਜਾ ਰਹੀ ਹੈ ਇਸ ਪਾਸੇ ਵੀ ਕਿਸਾਨ ਜਥੇਬੰਦੀਆਂ ਵੀ ਧਿਆਨ ਦੇਣ। ਇਹ ਲੜਾਈ ਇਕੱਲੇ ਕਿਸਾਨਾਂ ਦੀ ਨਹੀਂ, ਇਹ ਪਾਣੀ ਨੂੰ ਮੁਲਾਜ਼ਮਾਂ ਨੇ ਵੀ ਪੀਣਾ, ਇਹਨੂੰ ਦੁਕਾਨਦਾਰ ਨੇ ਵੀ ਪੀਣਾ, ਇਹਨੂੰ ਵਪਾਰੀ ਨੇ ਵੀ, ਮਾਲਵੇ ਦੇ ਨੇ, ਰਾਜਸਥਾਨ ਦੇ ਨੇ ਪੀਣਾ। ਸਾਰੇ ਇਕੱਠੇ ਹੋ ਕੇ ਆਵਾਜ਼ ਉਠਾਈਏ ਤੇ ਰਾਜਨੀਤਿਕ ਲੋਕਾਂ ਨੇ ਵੀ ਪੀਣਾ, ਉਹਨਾਂ ਦੇ ਬੱਚਿਆਂ ਨੇ ਵੀ ਇਸੇ ਹਵਾ 'ਚ ਸਾਹ ਲੈਣਾ। ਪੰਜਾਬ ਦੇ ਵਿੱਚ ਜੰਗਲ ਘਟ ਕੇ 4% ਰਹਿ ਗਿਆ। ਧਰਤੀ ਹੇਠਲਾ ਪਾਣੀ 17 ਸਾਲਾਂ ਦਾ ਰਹਿ ਗਿਆ, ਮੁੱਕਣ ਕਿਨਾਰੇ ਆ। ਇਹਨਾਂ ਪਾਣੀਆਂ ਜ਼ਹਿਰ ਮਿਲਾ ਦਿੱਤੀ ਗਈ ਆ। ਫਸਲਾਂ 'ਚ ਅਸੀਂ ਲੋੜੋਂ ਵੱਧ ਜ਼ਹਿਰਾਂ ਪਾ ਕੇ ਉਸ ਨੂੰ ਜ਼ਹਿਰਾਂ ਵਾਲੀ ਬਣਾ ਲਿਆ। ਜਿਹੜੀ ਅਸੀਂ ਖੁਰਾਕ ਆਪਦੇ ਬੱਚਿਆਂ ਨੂੰ ਜ਼ਹਿਰ ਵਾਲੀ ਦੇ ਰਹੇ ਹਾਂ। ਅਸੀਂ ਧਨ ਦੌਲਤ ਕਮਾ ਲਾਂਗੇ, ਪੈਸੇ ਕਮਾ ਲਾਂਗੇ, ਕੋਠੀਆਂ, ਅਹੁਦੇ, ਰੁਤਬੇ ਕਮਾ ਲਾਂਗੇ, ਪਰ ਜੇ ਸਾਡੀ ਵੀਰੋ ਨਸਲ ਨਾ ਰਹੀ ਤੇ ਸਾਡੇ ਕੋਈ ਮਾਇਨੇ ਨਹੀਂ ਰੱਖਦੇ। ਫਿਰ ਆਪਾਂ ਕੋਠੀਆਂ ਤੇ ਦੰਦੀਆਂ ਨਹੀਂ ਵੱਢ ਲਾਂਗੇ, ਨੋਟਾਂ ਤੇ ਨਹੀਂ ਵੱਢ ਲਾਂਗੇ। ਆਪਾਂ ਸਾਰੀ ਕਮਾਈ ਆਪਣੀ ਔਲਾਦ ਵਾਸਤੇ ਕਰ ਰਹੇ। ਕਿਰਪਾ ਕਰਕੇ ਸਾਡੇ ਪੁਰਖਿਆਂ ਨੇ ਸਾਨੂੰ ਕਿਸ ਤਰ੍ਹਾਂ ਦਾ ਵਾਤਾਵਰਣ ਦਿੱਤਾ ਅੱਜ ਤੋਂ 40 ਸਾਲ ਪਹਿਲਾਂ, ਤੇ ਅਸੀਂ ਅੱਜ ਪਾਣੀ ਦਾ, ਹਵਾ ਦਾ, ਧਰਤੀ ਦਾ, ਖੁਰਾਕ ਦਾ ਕੀ ਹਾਲ ਬਣਾਤਾ। ਕਿਰਪਾ ਕਰਕੇ ਇਸ ਪਾਸੇ ਧਿਆਨ ਦੇਈਏ। ਤੇ ਸਰਕਾਰਾਂ ਨੂੰ ਬੇਨਤੀ ਕਰਦਾ, ਪਿਛਲੀਆਂ ਸਰਕਾਰਾਂ ਨੂੰ ਵੀ ਵਾਰ-ਵਾਰ ਬੇਨਤੀ ਕਰਦੇ ਨਹੀਂ ਧਿਆਨ ਦਿੱਤਾ, ਨਵੀਂ ਸਰਕਾਰ ਤੋਂ ਵੀ ਆਸ ਕਰਦੇ ਹਾਂ। ਜਿਹੜਾ ਦਰਿਆਵਾਂ ਦੇ ਵਿੱਚ ਜ਼ਹਿਰ ਸਿੱਟੀ ਜਾ ਰਹੀ ਆ, ਤੁਸੀਂ ਦੇਖੋ ਕਿਸ ਤਰੀਕੇ ਨਾਲ ਉੱਤੇ ਕੈਮੀਕਲ ਆ ਰਿਹਾ ਇਹਦੇ। ਤੇ ਜਦੋਂ ਆਪਾਂ ਖੇਤ ਦੇ ਵਿੱਚ ਸਪਰੇਅ ਕਰਦੇ ਹਾਂ ਕੋਈ ਕੈਮੀਕਲ, ਇੱਕ ਤਬਕਾ ਪਾ ਦਈਏ ਡਰਮੀ ਦੇ ਵਿੱਚ, ਸਾਰੀ 'ਚ ਘੁਲ ਜਾਂਦਾ। ਇਹ ਭਾਵੇਂ ਕੈਮੀਕਲ ਕਿੰਨਾ ਵੀ ਆਉਣ ਵਾਲੇ ਦਿਨਾਂ 'ਚ ਇਦੋਂ ਵੀ ਇਹਦੇ ਹਾਲਤ ਆ ਜਿਹੜੇ ਮਾੜੇ ਹੋਣਗੇ 1-2 ਦਿਨਾਂ ਦੇ ਵਿੱਚ।
ਤੇ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ, ਸਮਾਂ ਕੱਢ ਕੇ ਤੁਸੀਂ ਇੱਥੇ ਆ ਕੇ ਦੇਖੋ ਆਪਣੇ ਪੰਜਾਬ ਅਤੇ ਮਾਲਵੇ ਦੇ ਲੋਕਾਂ ਨੂੰ ਕੀ ਦਿੱਤਾ ਜਾ ਰਿਹਾ। ਆਓ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰੀਏ, ਇੱਕ ਲੋਕ ਲਹਿਰ ਬਣਾਈਏ ਤੇ ਇਸੇ ਸੰਬੰਧ 'ਚ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਵਾਂਗੇ। ਮਾਨਯੋਗ ਹਾਈ ਕੋਰਟ ਨੂੰ ਬੇਨਤੀ ਕਰਾਂਗੇ ਵੀ ਪੰਜਾਬ ਦੇ ਲੋਕਾਂ ਨੂੰ ਜੇ ਸੰਵਿਧਾਨ ਸਾਡਾ ਗੰਦਗੀ ਪਾਉਣ ਦਾ ਹੱਕ ਨਹੀਂ ਦਿੰਦਾ, ਕਿਸੇ ਨੂੰ ਪਾਣੀ ਸਾਫ਼ ਪਾਣੀ 'ਚ ਗੰਦਗੀ ਪਾਓ, ਤੇ ਇਹ ਕਿਉਂ ਪਾਈ ਜਾ ਰਹੀ ਹੈ, ਉਹਨਾਂ 'ਤੇ ਕਿਉਂ ਕਾਰਵਾਈ ਨਹੀਂ ਹੋ ਰਹੀ, ਉਹ ਕਿਉਂ ਇੰਨੇ ਮਤਲਬ ਸਟਰੋਂਗ ਨੇ ਵੀ ਸਰਕਾਰਾਂ ਉਹਨਾਂ 'ਤੇ ਕਾਰਵਾਈ ਕਰਨ ਤੋਂ ਡਰਦੀਆਂ। ਤੇ ਪੰਜਾਬ ਦੇ ਲੋਕਾਂ ਦਾ ਵੀ ਫਰਜ਼ ਬਣਦਾ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾਉਣ। ਤੇ ਅਸੀਂ ਇੱਕ ਚੀਜ਼ ਜ਼ਰੂਰ ਮੈਂ ਇੱਥੇ ਕਹਿਣੀ ਚਾਹਾਂਗਾ, ਅਸੀਂ ਜਦੋਂ ਕਿਸੇ ਦਾ ਬੱਚਾ ਬਿਮਾਰ ਹੋ ਜਾਂਦਾ ਜਾਂ ਪਰਿਵਾਰ ਦਾ ਜੀ ਗਰੀਬ ਦਾ ਹੋ ਗਿਆ, ਉਹਨੇ ਕਿਸੇ ਰਿਸ਼ਤੇਦਾਰ ਤੋਂ ਸੰਸਥਾ ਤੋਂ ਪੈਸੇ ਲੈ ਕੇ ਮਰੀਜ਼ ਦਾ ਇਲਾਜ ਕਰਵਾ ਲਿਆ, ਜੇ ਮਰੀਜ਼ ਬਚ ਗਿਆ ਤੇ ਤਾਂ ਵੀ ਘਰੇ ਜਾ ਕੇ ਚੁੱਪ ਕਰ ਗਏ, ਜੇ ਜੀ ਚਲਾ ਗਿਆ ਉਹ ਕਹਿੰਦੇ ਸਾਡੀ ਕਿਸਮਤ 'ਚ ਇਹ ਲਿਖਿਆ ਸੀ। ਵੀਰੋ, ਕਿਸਮਤ ਕੁਦਰਤ ਨੇ ਨਹੀਂ ਲਿਖਿਆ, ਇਹ ਮਨੁੱਖ ਨੇ ਕਿਸਮਤ ਬਣਾਈ ਆ ਤੇ ਇਸ ਦੇ ਵਿਰੁੱਧ ਆਵਾਜ਼ ਉਠਾਓ। ਜੇ ਆਪਣੀ ਪੀੜ੍ਹੀ ਨੂੰ ਬਚਾਉਣਾ, ਆਪਦੇ ਆਪ ਨੂੰ ਬਚਾਉਣਾ, ਤੇ ਫੇਰ ਹੀ ਤਾਂ ਹੀ ਆਪਾਂ ਕਹਿ ਸਕਾਂਗੇ ਗੁਰੂ ਘਰੇ ਜਾ ਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਨਹੀਂ ਤਾਂ ਕੋਈ ਮਾਇਨੇ ਨਹੀਂ ਰੱਖਦਾ। ਧਾਰਮਿਕ ਆਗੂਆਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹ ਵੀ ਕਿਉਂ ਸੁੱਤੇ ਆ, ਜਦੋਂ ਅਸੀਂ ਬਾਣੀ ਸੁਭਾ ਪੜ੍ਹਦੇ ਆ, ਗੁਰੂ ਦਾ ਬਚਨ ਪੜ੍ਹਦੇ ਆ, 552 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਕਹਿ ਗਏ, ਅਸੀਂ ਵੀ ਕਿਉਂ ਚੁੱਪ ਧਾਰੀ ਹੋਈ ਆ। ਸਾਰੇ ਲੋਕਾਂ ਨੂੰ ਇਕੱਠੇ ਹੋ ਕੇ ਧਰਤੀ ਹਵਾ ਤੇ ਪਾਣੀ ਨੂੰ ਬਚਾਉਣ ਦੇ ਲਈ ਉਪਰਾਲਾ ਕਰਨਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।